पहले तो दसो करते की हो भाई जान? फार्मेसी का काम करता यार मेडिसिन बड़ी महंगी हो गई। मेडिसिन तो महंगी हो गई असल च टैक्स वगैरह जो ने ना हुकूमत ने बड़े लाते ने टैक्स। कई कंपनियां छड़ गई ने पी फाइजर कंपनी छड़ गई है, ठीक है। और 5-6 कंपनियां ਜਿਹੜੇ ਦਿਲ ਦੀਆਂ ਮੈਡੀਸਿਨ ਬਣਾਉਂਦੇ ਸਾਰੀਆਂ ਛੱਡ ਗਈਆਂ ਨੇ। ਬਾਹਰੋਂ ਆ ਰਹੀ ਮੈਡੀਸਿਨ ਟੈਕਸ ਲੱਗ ਰਹੇ ਨੇ, ਬਹੁਤ ਮਹਿੰਗਾਈ ਹੋ ਗਈ ਹੈ। ਅੱਛਾ, ਬਹੁਤ ਮਹਿੰਗਾਈ ਹੋ ਗਈ, ਪੇਸ਼ੈਂਟ ਮਰਦੇ ਪਏ ਨੇ ਭੁੱਖ ਨਾਲ। ਦਵਾਈਆਂ ਨਹੀਂ ਖਾ ਰਹੇ, ਦਵਾਈਆਂ ਲਵਣ ਰੋਟੀ ਖਾਵਣ ਕੀ ਕਰਨ, ਬਹੁਤ ਮਹਿੰਗਾਈ ਹੋ ਗਈ ਹੈ। अच्छा मोटरसाइकिल तुसी स्टार्ट ही ठल्ली, ये पेट्रोल एडा महंगा है। ਪੈਟਰੋਲ ਤਾਂ ਬੜਾ ਮਹਿੰਗਾ, ਲੇਕਿਨ ਜੰਗ ਲੱਗਦੀ ਬਾਹਰ ਵਾਲੇ ਮੁਲਕ ਦੇ ਰੇਟ ਇੱਥੇ ਵੱਧ ਜਾਂਦੇ ਨੇ। ਬਾ ਹੁਕੂਮਤ ਤਾਂ ਕੀ ਕਰੀਏ ਹੁਣ। तेल आना तो उस साइड तो ही है ना। ਆਣਾ ਤਾਂ ਉਸ ਸਾਈਡ ਤੇ ਜਿਹੜਾ ਰਿਜ਼ਰਵ ਹੁੰਦਾ ਉਹ ਸਾਰਾ ਰੇਟ ਵਧਾ ਦਿੰਦੇ ਨੇ। ਜਦੋਂ ਜੰਗ ਬੰਦ ਹੁੰਦੀ ਉਦੋਂ ਰੇਟ ਘੱਟ ਹੋਣਾ ਚਾਹੀਦਾ ਨਾ, ਉਦੋਂ ਵੀ ਨਹੀਂ ਘੱਟ ਹੁੰਦਾ। ਦਵਾਈਆਂ ਦਾ ਰੇਟ ਵੱਧ ਜਾਵੇ, ਘੱਟ ਹੀ ਨਹੀਂ ਹੁੰਦਾ। ਕੀ ਕਰੀਏ ਇੱਥੇ, ਬਹੁਤ ਬੁਰੇ ਹਾਲ ਨੇ। हुकूमत ਨੂੰ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਕੁਝ ਸੋਚੋ, ਆਵਾਮ ਵਾਸਤੇ ਕੋਈ ਫੰਡ ਬਹਾਲ ਕਰੋ। बिल्कुल जी, आवाम का सोचो, कोई सोचो। आओ जी अगे लोगों गल करने। गुजर साहब तुहाडे बड़े नारे वज रहे हैं हर पासे। हाँ जी, पहले तो मैं दसो जो हालात अजकल चल रहे हैं कि गुजारा किवें चल रहा है? बहुत ज़्यादा खराब ने। बहुत दुनिया बड़ी परेशान है। गुरबत के बड़े बड़े पैड़े ने। मरियम नवाज नूं चाहिए साढ़े गरीब लोगों से मेहरबानी करे। यकीन मनो हालात बहुत ज़्यादा खराब ने। अच्छा गुजर साहब वोट किहड़ी पार्टी ने दिता? वोट नून लीग नहीं पाया सर। नून लीग हाँ, नून लीग ही गए। तुसीं लैके आए जे फिर इन्हां नूं बहुत यकीन चाहे मरियम नवाज नूं चाहिए साढ़े गरीबां दे कोई रहम करे, साढ़े माड़े बंदे ने कोई ख्याल करे थोड़ा जिहा। बिल बहुत ज़्यादा आ रहे हैं। महंगाई का ऐसा हाल में काम मार्केटां दे विच है नहीं। जेकर मालक सानूं पहले 1200 दिहाड़ी दिंदा सी, हुण 700 दे दे। अच्छा ਹੁਣ ਤੁਸੀਂ ਦੱਸੋ ਸਾਡਾ ਕੀ ਬਣੇਗਾ? नहीं हुण अगली बारी वोट दोगे फिर? ਅਗਲੀ ਵਾਰੀ ਇਨਸ਼ਾਅੱਲਾ ਤਾਲਾ ਨੂੰ ਨਹੀਂ ਦੇਾਂਗੇ, ਅਗਲੀ ਵਾਰੀ ਪੀਟੀਏ ਨੂੰ ਦੇਾਂਗੇ। अच्छा ਹਾਂ पिछली बारी क्यों नहीं दिता? ਕੋਈ ਗੱਲ ਨਹੀਂ, ਚੁੱਕਿਆ ਜਾਣ ਦੇ ਖੈਰ ਹੈ। ठीक है। ਐਤਕੀ ਨੂਨ ਲੀਗ ਨੂੰ ਦਿੱਤਾ अच्छा ਸੀ। ਨੂਨ ਲੀਗ ਕਿਦੋਂ ਤੋਂ ਸਪੋਰਟ ਕਰ ਰਹੇ ਹੋ? ਬੜੀ ਤੁਹਾਡੇ ਤਾਂ ਵੱਡ ਕੇ ਵੀ ਕਰ ਰਹੇ ਦਾਦੇ ਹੋ। ਪੜਦਾਦੇ ਨੂਨ ਲੀਗ ਦੇ ਹੀ ਗਏ ਆ ਬੋਸ। ਤੁਸੀਂ ਬਦਲਣਾ ਫਿਰ ਪਹਿਲੀ ਵਾਰੀ? ਹਾਂ ਇਨਸ਼ਾਅੱਲਾ। ਪੱਕਾ ਦੇਨ ਬਣਾ ਹਾਂ ਲਿਆ ਜੀ। ਪੱਕਾ ਦੇਨ ਬਣਾ ਲਿਆ। ਜੇਕਰ ਸਾਡੇ ਨਾਲ ਅੱਛਾ ਤਾਮਨ ਕੰਮ ਵੀ ਕਰਨਗੇ, ਕਰਾ ਰਹੀ ਵੈਸੇ ਇੰਫਰਾਸਟ੍ਰਕਚਰ ਅਗਰ ਅੱਛਾ ਤਾਮਨ करे, ਗਰੀਬ ਬੰਦਿਆਂ ਸੇ ਤਾਮਨ करे ਨਾ ਬੋਸ। ਗਰੀਬ ਬੰਦਿਆਂ ਸੇ ਬੇਤਰੀ ਲੈ ਕੇ ਅਸੀਂ ਉਹਦੇ ਨਾਲ ਆ। ਜੇਕਰ ਅਸੀਂ ਗਰੀਬਾਂ ਨੇ ਮਰਨਾ ਹੀ ਹੈ ਤੇ ਫਿਰ ਅਸੀਂ ਤੇ ਹਰ ਬਾਤ ਕਿਸੇ ਹੋਰ ਪਾਸੇ ਜਾਵਾਂਗੇ। ਅੱਛਾ ਤੁਹਾਡੇ ਪੀਟੀਆਈ ਵਾਲੇ ਦੋਸਤ ਤੁਹਾਨੂੰ ਤੰਗ ਤੇ ਕਰਦੇ ਹੋਣੇ ਨੇ ਵੀ ਵੋਟ ਤੁਸੀਂ ਦਿੱਤਾ? ਨਹੀਂ ਅਸੀਂ ਵੋਟ ਨੂਨ ਲੀਗ ਨਹੀਂ ਪਾਇਆ ਬੋਸ। ਨਹੀਂ ਉਹ ਤੁਹਾਨੂੰ ਛੇੜਦੇ ਤਾਂ ਹੋਣੇ ਨੇ। ਕਿਉਂਕਿ ਆਪਣਾ ਪੀਟੀਏ ਨਾਲ ਤਲਕ ਹੀ ਨਹੀਂਗਾ, ਆਪਣਾ ਸ਼ੁਰੂ ਤੋਂ ਦਾਦੇ ਪੜਦਾਦੇ ਨੂਨ ਲੀਗ ਨਾਲ ਤਲਕ ਹੈ। ਪੀਟੀਆਈ ਵਾਲਾ ਬਿੱਲ ਵੀ ਨਹੀਂ ਬਣਾਇਆ ਕੋਈ ਬਿੱਲ ਨਹੀਂ ਬਣਾਇਆ ਤੇ ਹੁਣ ਹੁਣ ਬਣਾਓਗੇ? ਬਣਾਵਾਂਗੇ ਇਨਸ਼ਾਅੱਲਾ। ਭਾਈਜਾਨ ਅਨਾਰਕਲੀ ਤੁਸੀਂ ਮੇਨ ਬਾਜ਼ਾਰ 'ਚ ਬੈਠੇ ਹੋ, ਇਹ ਦੱਸੋ ਰੋਜ਼ਗਾਰ ਦੇ ਮਾਮਲਾਤ ਕੈਸੇ ਚੱਲ ਰਹੇ ਨੇ? ਰੋਜ਼ਗਾਰ ਦੇ ਤੇ ਮਾਮਲਾਤ ਐਸੇ ਨੇ ਕਿ ਬਸ ਸਮਝ ਲਓ ਕਿ ਪੱਲਿਓ ਖਾਣ ਵਾਲਾ ਹਿਸਾਬ ਹੋਇਆ ਹੈ। ਕਾਰੋਬਾਰਾਂ ਦੇ ਹਾਲਾਤ ਬਹੁਤ ਹੀ ਬੁਰੇ ਨੇ। ਸਮਾਰਟ ਲੋਕਡਾਊਨ ਦੇ ਹੈ, ਮੁਕੰਮਲ ਲੋਕਡਾਊਨ ਹੈ, ਫਿਰ ਵੀ ਕਰੋਨਾ ਦੇ ਵਿੱਚ ਵੀ ਹਾਲਾਤ ਬਿਹਤਰ ਸਨ। ਜਦ ਦੀ ਇਹਨਾਂ ਦੀ ਗੌਰਮੈਂਟ ਆਈ ਹੈ ਸਾਰੇ ਹਾਲਾਤ ਹੀ ਬੱਤਰ ਤੋਂ ਬੱਤਰ ਹੀ ਹੋਈ ਜਾ ਰਹੇ ਨੇ। ਹੁਣ ਸਮਝ ਲਓ 7 ਵਜੇ ਨੇ, 9 ਵਜੇ ਬਾਜ਼ਾਰ ਬੰਦ ਹੋ ਜਾਣਾ। 2 ਜੁੱਤੀਆਂ ਵੇਚੀਆਂ, ਕੀ ਕਮਾਵਾਂਗੇ ਤੇ ਕੀ ਲੈ ਕੇ ਜਾਵਾਂਗੇ? ਬਿਜਲੀ ਦੇ ਐਕਸਪੈਂਸ ਨੇ, ਲੇਬਰ ਦੇ ਐਕਸਪੈਂਸ ਨੇ, ਕੁਝ ਵੀ ਸਮਝ ਨਹੀਂ। ਕਿੰਨੀ ਕੁ ਦੇਰ ਹੋ ਗਈ ਹੈ ਕਿ ਹਾਲਾਤ ਇਸ ਤਰ੍ਹਾਂ ਦੇ ਹੀ ਚੱਲ ਰਹੇ ਨੇ? ਸਰ ਇਹ ਸਮਝ ਲਓ ਕਿ ਤਕਰੀਬਨ ਕੋਈ 12 ਤੋਂ 13 ਮੰਥ ਹੋ ਗਏ ਨੇ। ਕਾਰੋਬਾਰ ਦੇ ਹਾਲਾਤ ਬਹੁਤ ਬੁਰੇ ਨੇ। ਸਾਲ ਸਵਾ ਸਾਲ ਤੋਂ ਉੱਤੇ ਹੋ ਗਏ। ਹਾਂਜੀ ਹਾਂਜੀ ਹਾਂਜੀ, ਸਾਲ ਤੋਂ ਉੱਤੇ ਹੋ ਗਏ ਤਕਰੀਬਨ। ਬਹੁਤ ਬੁਰੇ ਹਾਲਾਤ। ਅੱਛਾ ਇੱਥੇ ਤਾਂ ਦੁਕਾਨਾਂ ਦੇ ਕਿਰਾਏ ਵੀ ਬਹੁਤ ਜ਼ਿਆਦਾ ਹੋਣੇ ਨੇ। ਜੀ ਜੀ ਜੀ। ਫਿਰ ਬੱਚਿਆਂ ਦੇ ਜਿਹੜਾ ਹਾਂਜੀ। ਦਿਹਾੜੀ ਵੀ ਦੇਣੀ ਹੁੰਦੀ ਜੀ, ਸਰ, ਤੁਸੀਂ, ਬਿਲਕੁਲ ਔਰ ਸਹੀ ਹੈ। ਆਪਣਾ ਵੀ ਕੱਢਣਾ ਹੈ। ਹਾਂਜੀ ਹਾਂਜੀ। ਕਿਵੇਂ ਚੱਲ ਰਿਹਾ ਮੈਨੇ ਸਰ ਕਿਵੇਂ ਤੁਸੀਂ ਚਲਾ ਰਹੇ ਹੋ? ਸਮਝੋ ਕਿ ਮੁਹਰਮ ਸਫਰ 2 ਮਹੀਨੇ ਜਿਹੜੇ ਨਾ ਪੱਲਿਓ ਪੈਸੇ ਪਾ ਕੇ ਲੜਕਿਆਂ ਨੂੰ ਵੀ ਸੈਂਸ ਦਿੱਤੇ ਨੇ, ਬਾਕੀ ਦੁਕਾਨ ਦੇ ਵੀ ਅਖਰਾਜਾਤ ਨੇ। ਸਾਰੇ ਮਾਮਲੇ ਬੜੇ ਸਲੋ ਨੇ, ਬਹੁਤ ਹੀ ਜ਼ਿਆਦਾ। ਉਹ ਤੁਹਾਡੇ ਕਮਰਸ਼ੀਅਲ ਮੀਟਰਾਂ ਦੇ ਬਿੱਲ ਵੀ ਬਹੁਤ ਜ਼ਿਆਦਾ ਆਉਂਦੇ ਬਹੁਤ ਨੇ। ਜ਼ਿਆਦਾ ਸਰ, ਕਿੰਨਾ ਬਹੁਤ ਬਿੱਲ ਆਇਆ ਜ਼ਿਆਦਾ। ਤੁਹਾਨੂੰ ਦੁਕਾਨ ਦਾ? ਬਿੱਲ ਸਾਨੂੰ ਸਾਡਾ ਜਾਂਦਾ 35-40 ਹਜ਼ਾਰ ਆ ਜਾਂਦਾ। ਤੁਹਾਡੇ ਹੈ ਕਿੰਨੀ ਕੁ ਦੁਕਾਨ ਹੈ ਵੈਸੇ? ਹਾਂਜੀ ਆਹ ਦੁਕਾਨ ਛੋਟੀ, ਏਸੀ ਵਗੈਰਾ ਵੀ ਚੱਲਦਾ। ਬੜਾ ਬਿੱਲ ਹੈ ਫਿਰ ਵੀ 35-40 ਫਾਈਨੈਂਸ ਦੀ ਤਰ੍ਹਾਂ। ਹੁਣ ਦੇਖੋ ਨਾ, ਕੋਈ ਅੱਲਾਹ ਤਾਲਾ ਦਾ ਕੋਈ ਖਾਸ ਫਰਿਸ਼ਤਾ ਹੀ ਆਏਗਾ ਜਿਹੜਾ ਆ ਕੇ ਮਦਦ ਕਰੇਗਾ। ਵੈਸੇ ਹਾਲਾਤ ਬਹੁਤ ਬੁਰੇ ਨੇ। ਹਾਲਾਤ ਅੱਛੇ ਹੁੰਦੇ ਨਜ਼ਰ ਨਹੀਂ ਆਉਂਦੇ ਤੁਹਾਨੂੰ? ਦੁਆ ਕਰ ਸਕਦੇ ਬਸ ਇਹ ਹੈਗਾ ਕਿ ਅੱਲਾਹ ਤਾਲਾ ਸਾਡੇ ਮੁਲਕ ਲਈ ਬਿਹਤਰ ਕਰੇ, ਪਾਕਿਸਤਾਨ ਲਈ ਬਿਹਤਰ ਕਰੇ, ਪਾਕਿਸਤਾਨ ਦੀ ਆਵਾਮ ਲਈ ਬਿਹਤਰ ਕਰੇ। ਜਿਹੜੇ ਬੇਰੋਜ਼ਗਾਰ ਨੇ ਅੱਲਾਹ ਤਾਲਾ ਉਹਨਾਂ ਦੀ ਮਦਦ ਕਰਨ, ਇਹ ਅੱਛਾ ਦੁਆ ਕਰ। ਬਾਜ਼ਾਰਾਂ 'ਚ ਬੜੇ ਲੋਕ ਬੇਰੋਜ਼ਗਾਰ ਹੋਏ ਨੇ, ਹਸਪਤਾਲਾਂ ਵਾਲੇ। ਜੀ ਜੀ ਜੀ। ਉਹਨਾਂ ਨੂੰ ਉਠਾ ਦਿੱਤਾ ਗਿਆ। ਹਾਂਜੀ ਉਹ ਬੰਦੇ ਅੱਜ ਕੱਲ੍ਹ ਕਿੱਥੇ ਕੀ ਕਰ ਰਹੇ ਨੇ? ਸਰ, ਕਿਵੇਂ ਉਹ ਰੋਜ਼ਗਾਰ ਕਈਆਂ ਦੇ ਚਲਾ ਤੇ ਰਹੇ? ਬਿਲਕੁਲ ਹੀ ਆਫ ਕਰਤੇ ਨੇ, ਤੇ ਕਈਆਂ ਨੂੰ ਹੈਗਾ ਗੌਰਮੈਂਟ ਨੇ ਰੇੜੀਆਂ ਵਗੈਰਾ ਵੀ ਦਿੱਤੀਆਂ। ਅੱਛਾ ਥੈਲਾ ਟਾਈਪ ਜਿਹੜੀ ਰੇੜੀਆਂ ਹੁੰਦੀਆਂ ਨਾ ਉਹ ਵੀ ਦਿੱਤੀਆਂ ਗੌਰਮੈਂਟ ਨੇ, ਲੇਕਿਨ ਉਹਦੇ ਵੀ ਉਹ ਲੇਕਿਨ ਉਹ ਸਭ ਨੂੰ ਮਿਲੀਆਂ ਨੇ? ਨਹੀਂ, ਕਿਸੇ ਨੂੰ ਮਿਲੀਆਂ ਕਿਸੇ ਨੂੰ ਨਹੀਂ ਮਿਲੀਆਂ। ਉਹਦੇ 'ਚ ਵੀ ਜਿਹੜੇ ਉਹਨਾਂ ਦੇ ਜਾਣਨ ਵਾਲੇ ਨੇ, ਰੈਫਰੈਂਸ ਵਾਲੇ ਨੇ, ਉਹਨਾਂ ਨੂੰ ਜ਼ਿਆਦਾ ਮਿਲ ਰਹੀਆਂ। ਤਲਕਾਤ ਦੇ ਨਾਲ ਹੀ ਕੰਮ ਹੋ ਰਿਹਾ। ਬਾਕੀ ਆਮ ਇਨਸਾਨ ਲਈ ਤੇ ਦਿਨ ਬੱਤਰ ਤੋਂ ਬੱਤਰ ਹੋਈ ਜਾ। ਉਹ ਜਿਹੜੇ ਵਿਚਾਰੇ ਹਸਪਤਾਲਾਂ ਵਾਲੇ ਉੱਠੇ ਹਾਂਜੀ, ਸਨ ਉੱਥੋਂ, ਹਾਂਜੀ, ਹਾਂਜੀ। ਰੋਜ਼ਗਾਰ ਉਹਨਾਂ ਦਾ ਖਤਮ ਹੋਇਆ ਸੀ। ਜੇ ਉਹ ਅੱਜ ਕੱਲ੍ਹ open- ਦਰ ਬਦਰ ਨੇ ਫਿਰ। ਜੇ ਓਪਨ ਲਾ ਵੀ ਲੈਣਾ ਤੇ ਕਾਰਪੋਰੇਸ਼ਨ ਉਹਨਾਂ ਨੂੰ 5-10 ਮਿੰਟ ਨਹੀਂ ਟਿਕਣ ਦਿੰਦੀ। ਕੋਈ ਇੱਧਰੋਂ ਗੱਡੀ ਆ ਰਹੀ, ਕੋਈ ਉੱਧਰੋਂ ਆ ਰਹੀ ਹੈ, ਕੋਈ ਸ਼ਰਟਾਂ ਚੁੱਕ ਕੇ ਦੌੜ ਰਿਹਾ, ਕੋਈ ਟਰੋਜ਼ਰ ਚੁੱਕ ਕੇ ਦੌੜ ਰਿਹਾ, यानी कि बैठन नहीं देंगे उन्होंने 1 मिनट ਲਈ। ਇਹ ਗੱਲ है। तो सबसे पहले तो ये बताएं अब क्या खरीदारी करने आई हैं? मैं बच्चों की पैंट्स खरीदने आई थी। ठीक है, सही रेट से पे मिल रही हैं?
सही रेट्स पे बस आपको पता है महंगाई है। अच्छा। और दुकानदार तो आपको पता है परचेजिंग करते हो कितना कुछ करते हैं बार्गेनिंग वगैरह, और आपको पता है मशहूर हुआ है महंगाई है, इस चीज़ का फ़ायदा कई दफ़ा दुकानदार भी उठाते हैं। बिल्कुल। तो लेकिन है चीज़ें हैं महंगी, ज़ाहिर महंगाई चल रही है, हर बंदा ही परेशान है। बाकी आपको पता है जैसे जैसे चीज़ें महंगी होती हैं हर चीज़ ने ऊपर जाना है, अप डाउन तो चलना ही है, वो तो अहम बात नहीं है। लेकिन गवर्नमेंट को चाहिए ना कि महंगाई को ही कम करे। कुछ आप गवर्नमेंट को पता है कि हमारे इतने अमीर तबके तो हैं नहीं इधर, इतना पैसा भी नहीं है लोगों के पास, हर तरह के तबके के लोग हैं। तो गवर्नमेंट को चाहिए कि कुछ गरीबों के लिए भी सहूलियात पैदा करे, कोई चीज़ें, बस आपको पता है इसी तरह टाइम चल रहा है। अच्छा, बिजली का बिल कितना आया आपको? बिल तो बहुत ज़्यादा हमारा इस बार 26-27 हज़ार रुपये। पहले कितना बिल आता था आपको? नॉर्मली अगर एसी वगैरह चलाएं तो थोड़ा आता है बिल, वैसे अगर एसी ना चलाएं तो आपको पता है फिर सर्दियों में 6-7-8 हज़ार तो सर्दियों में ही आ जाता है। ठीक है। हालांकि आपको पता है 1-2 चीज़ें चलती हैं, फ्रिज चलती हैं बिल्कुल ऐसे या ही, जो गर्मियों में चलनी ही चलनी है। बिजली ने तो बहुत तंग किया हुआ है, बिजली तो यूज़ करता है, गर्मी आती है ना, गर्मी की टेंशन नहीं होती, बिलों की टेंशन होती है। बिल्कुल ऐसे ही। तो महंगाई ने तो हर बंदे का जीना हराम किया, और ख़ास तौर पे मैं कहती हूँ निचला तबका, हम लोग तो मिडिल क्लास हैं, जो निचला तबका है ना उनके लिए तो मुझे इतनी परेशानी फील होती है कि वो लोग कैसे सर्वाइव कर रहे हैं। तो ये गवर्नमेंट को चाहिए कि गवर्नमेंट अपनी आवाम के लिए कुछ सोचे, इतनी चीज़ें महंगी कर रही हैं और अपने दोरों शोरों पे जो इतना टाइम और इतना पैसा लगाते हैं, इनको चाहिए आवाम की फलाह बहबूद के लिए कुछ करें। बिल्कुल। अच्छा, मर्दों से तो हम बात कर रहे हैं बिजली के बिलों के हिसाब से, ख़वातीन को ज़्यादा आइडिया होता है घर में जो राशन आता है वो चीज़ें कितनी महंगी हुई हैं, घी, सब्जियां, राशन दालें। बहुत महंगा हो गया है। जो ग्रोसरी हम लोग तकरीबन आप समझ रहे हैं कि 20 हज़ार में अच्छी ग्रोसरी करके आ जाते थे, जी जी। अब वो तकरीबन 40 की रेंज में चली गई। और घर का सामान इतना, सब्जियां, इवन के सब्जियां भी, सब्जियां कभी आलू का रेट ज़्यादा कर देते हैं, कभी प्याज का, मिक्सअप किया हुआ है। 3 दिन किसी और चीज़ का रेट ज़्यादा तो 3 दिन किसी और चीज़ का। और दालें इतनी महंगी हैं, चावल, आटा तक इतना महंगा किया हुआ था, पीछे आटा सही मिल भी नहीं रहा था। तो ये सारी चीज़ें आवाम को तंग करने वाली हैं। गवर्नमेंट आवाम के लिए कुछ भी नहीं कर रही, और ये जो भी मतलब मुख्तलिफ प्रोपागेंडा किए जाते हैं जी आवाम के लिए ये किया जा रहा है, ये भी असल में रियल्स नहीं है। कुछ भी अगर असल में जाए तो कुछ भी नहीं मिल रहा। अच्छा, आखिर में मुझे सिर्फ ये बताएं कि ख़वातीन वज़ीर आला हैं, इस दफ़ा खातून है एक, वो काम भी करवा रही हैं और बड़े दावे भी करते हैं, इंफ्रास्ट्रक्चर का काम किया हमने, तो ओवरऑल उनकी कारकर्दगी को कैसे देखते हैं मरीम नवाज साहिबा की? ओवरऑल जो इनकी पार्टी है ना, असल में एक बात मैं मुंह पे ही कहूँगी कि ओवरऑल जो इनकी पार्टी है ना, ये काम तो करते हैं लेकिन ज़्यादातर अपने फ़ायदे वाले करते हैं। ठीक है। देखिए कंस्ट्रक्शंस का काम करते हैं, सड़कें बनवाना, ये करना, जैसे अब दरबार पे काम चल रहा है, इतना पैसा इन चीज़ों पे लगता है। अगर ये काम लोगों के लिए करें तो डिफरेंट चीज़ है। इन लोगों के लिए अगर इन्होंने दुआएं लेनी है तो ये गरीब आवाम के लिए कुछ करें। ये सड़कें, ये चीज़ें तो देखिए मुल्क के लिए वो ओवरऑल ना इनका नाम हो जाता है, ये चले भी जाते हैं तो ये रहता है, ये बनवाया, ये बनवाया, ये बनवाया, लेकिन जो गरीब आवाम मार रही है उसका कोई नहीं सोचता। बिल्कुल सही। खैर है, बाजार बैठे हैं, की कर रहे हैं? शॉपिंग करनी है। शॉपिंग करना है, की लैन की खरीदना है? पैंट शर्ट। पैंट शर्ट? हाँ जी। पैंट से पहले शर्ट तो तू बड़ी पीली शर्ट पाई पहले दूरों फोकस मार रही। केड़ी क्लास में? मैं फर्स्ट ईयर। अच्छा, छोटा जिहा है तू, फर्स्ट ईयर कर रहे हैं? की कर रहे हैं? फर्स्ट ईयर एफएससी कर रहे हैं? ICS। आईसीएस कर रहे हैं, ठीक हो गया। की करना है बड़े होके? बड़े हो गए कोई बिजनेस करना। बिजनेस करना है, नौकरी नहीं करनी? नहीं। क्यों? नहीं। अच्छा, नवी जनरेशन की सोचती है कि हुकूमत को किस तरह के काम करने चाहिए? अच्छे काम करें ना, महंगाई वगैरह कम करें, जैसे पेट्रोल इतना ज़्यादा किया हुआ है। ठीक है। और भी चीज़ें, मतलब चीज़ें आप लेने जाओ इतनी महंगी, बंदा क्या करे। नाशपति दिहाड़ू की रेट लाया जी भाई? ਇਹ ਸਰ 100 ਰੁਪਏ ਪਾਈਆ ਲਾਇਆ अच्छा, ਤੇ ਉਹ ਵੀ 100 ਰੁਪਏ ਪਾਈਆ ਲਾਇਆ ਅਮਰੂਦ भी 100 ਰੁਪਏ ਪਾਈਆ ਲਾਇਆ ठीक ने हालात आजकल रोजगार चल रहे हैं काम? रोज़गार बड़ा मुश्किल है फिर भी हम ज़रा बच्चों के लिए जो कमाते हैं बड़ी मुश्किल से लेके जाते हैं घर किन्नी को दिहाड़ी बना लेंगे? 2000 बना लेने हैं जी अच्छा, गुजारा चल जाता है? गुजारा मुश्किल है बस गुजारा करना है गुजारा हो जाता है जी बच्चे किटे किटे जी? 2 बच्चे ने जी एक बच्चा है 5 साल का ठीक है। ਤੇ दूसरी बच्ची आ 1 साल ਦੀ होनी है बच्चों ਨੂੰ पढ़ा भी रहे हो? हाँ बच्चा पढ़ रहा है स्कूल भेज रहे हो? हाँ जी स्कूल पढ़ रहा है चलो माशाल्लाह, इन्हीं की तुम कोशिश कर ही रहे हो। बस क्या करेंगे जो वालिद होता है वो यही कहता है कि यार हमारे बच्चे चलो कामयाब हो जाएं बिल्कुल बिल्कुल। चलो कुछ अपना नाम वगैरह पढ़ लें और मसला कोई नहीं और अल्लाह खैर करे सारा दिन रोज़ी कमाते हैं 6 रेडियाँ मैंने मेरे ज़ाती मेरी ही नहीं थी किसी और की रेडी थी
ਕਿਸੇ ਬੰਦੇ ਦੇ ਨਾਲ ਅਸੀਂ ਕੰਮ ਕਰਦੇ ਸੀ। ਅੱਛਾ ਉਹ ਲੈ ਗਏ ਨੇ ਰੇੜੀਆਂ 50,000 ਰੁਪਏ ਕਰਜ਼ਾ ਵੀ ਹੈ। ਫਿਰ ਵੀ ਬੱਚੇ ਜਿਨ੍ਹਾਂ ਰਾਤੀ ਉਹ ਵੀ ਜਿਨ੍ਹਾਂ ਦੀ ਰੇੜੀਆਂ ਸੀ ਉਹ ਵੀ ਗਿਰਵਾਨ ਪੜਦੇ ਨੇ। ਪਰ ਕੀ ਕਰੇ ਨਹੀਂ ਤੇ ਲੈ ਕਿੱਥੇ ਜਾਂਦੇ ਨੇ, ਤੋੜ ਦਿੰਦੇ ਨੇ ਜਾਂ ਵੇਚ ਦਿੰਦੇ ਨੇ ਜਾ ਕੇ ਕਿਤੇ? ਇਹ ਸਾਰੇ ਇੱਥੋਂ ਲੈ ਜਾਂਦੇ ਨੇ, ਅੱਗੇ ਤੋੜਦੇ ਨੇ, ਨਹੀਂ ਦਿੰਦੇ। 10,000 ਰੁਪਇਆ ਮੈਂ ਉਹਨਾਂ ਨੂੰ ਕਿਹਾ ਸੀ, ਅਗਲੇ ਦਿਨ ਲੀਚੀ ਲਾਈ ਸੀ ਮੈंने ਅੱਛਾ ਤੇ ਮੈਂ ਉਹਨੂੰ ਕਿਹਾ ਭਾਈ ਤੁਹਾਡੀ ਮਿਹਰਬਾਨੀ, ਮੇਰਾ ਸੌਦਾ 40-50,000 ਦਾ। ਨਹੀਂ ਤੇ ਉਹਨੂੰ ਰੇੜੀ ਨਹੀਂ ਤੁਹਾਡੀ ਫਿਰ ਵਾਪਸ ਨਹੀਂ, ਕਰਦੇ? ਰੇਹੜੀ ਨਹੀਂ ਪੈਸੇ ਵਾਪਸ ਵੀ ਤੁਸੀਂ ਆਫਰ ਕੀਤੇ ਨੇ ਉਹਨਾਂ ਨੂੰ ਫਿਰ ਵੀ ਹਾਂ ਨਹੀਂ? ਪੈਸੇ ਵੀ ਆਫਰ ਕੀਤੇ ਨੇ ਉਹਨਾਂ ਨੇ, ਨਹੀਂ ਲੈ। ਅੱਛਾ ਕੀ ਕਹਿੰਦੇ ਨੇ, ਕੋਈ ਕਿੰਨੇ ਪੈਸੇ ਮੰਗਦੇ ਨੇ, ਜ਼ਿਆਦਾ ਮੰਗਦੇ ਨੇ? ਜ਼ਿਆਦਾ ਵੀ ਨਹੀਂ ਮੰਗਦੇ, ਅਸੀਂ ਆਪ ਦੀ ਤਰਫੋਂ ਕਹਿ ਰਹੇ ਸੀ ਤੁਹਾਡੀ ਮਿਹਰਬਾਨੀ ਜਿਹੜੀ ਉਹ ਚਾਹੀਦੀ- ਵਾਪਸ ਨਹੀਂ ਦੇ ਰਿਹਾ। ਵਾਪਸ ਹੀ ਨਹੀਂ ਦਿੰਦੇ। ਓਏ ਹੋਏ ਛੋਟੇ ਛੋਟੇ ਬੱਚੇ ਨੇ, ਸਾਰਾ ਦਿਨ ਬੰਦਾ ਮਜ਼ਦੂਰੀ ਕਰਦਾ, ਸਾਰਾ ਦਿਨ ਬੰਦਾ ਦਲੀਲ ਹੁੰਦਾ। ਪਰ ਸ਼ਾਮ ਦਾ ਬੱਚਿਆਂ ਦਾ ਵੀ ਸਰਕਟ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਬੰਦਾ ਆਪ ਦਾ ਢਿੱਡ ਘੁੱਟ ਕੇ ਬੱਚਿਆਂ ਨੂੰ ਖਵਾਉਣ ਦੀ ਕੋਸ਼ਿਸ਼ ਕਰਦਾ, ਪਰ ਕੀ ਕਰੇ, ਐਸਾ ਇਸ ਟਾਈਮ ਇਹ ਹਾਲਾਤ ਹੈ ਕਿ ਬੰਦਾ ਕੁਝ ਵੀ ਨਹੀਂ ਕਰ ਸਕਦਾ। ਬਿਲਕੁਲ ਸਹੀ ਕਹਿ ਰਹੇ ਸੁਬਹ ਤੋਂ ਲਾ ਕੇ ਸ਼ਾਮ ਤੱਕ ਧੱਕੇ ਖਾ ਕੇ ਜਾਣਾ ਘਰ। 14,000 ਰੁਪਇਆ ਕਿਰਾਇਆ ਮਕਾਨ ਦਾ ਜੀ। ਹੂੰ ਜਿੱਥੇ ਰਿਹਾਇਸ਼ ਅਸੀਂ 32 ਚੌਕ ਰੱਖੀ ਹੋਈ। ਠੀਕ ਹੈ। ਮੈਂ ਖਾਣੇ ਵਾਲ ਦਾ ਰਿਹਾਇਸ਼ੀ ਹਾਂ ਜੀ। ਅੱਛਾ